ਸਰੋਤੇ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 6 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਨਾਲ ਹੀ ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਟਰਨੀ ਜੇ ਟਿਰਕੇਣਾ 415-909-0503। ਅਮਰਜੀਤ ਸਿੰਘ ਫਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ। ਇਲੈਕਟਰਾ ਫਾਇਰ ਦੀ ਜੇ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਬਹੁਤ ਖਤਰਨਾਕ ਅੱਗ ਲੱਗੀ ਹੋਈ ਸੀ। 3,900 ਏਕੜ 3,900 ਏਕੜ ਸੜ ਕੇ ਸੁਆਹ ਹੋ ਚੁੱਕੇ ਆ ਇਲੈਕਟਰਾ ਫਾਇਰ ਦੇ ਨਾਲ, ਜਿਹੜੀ ਕਿ ਐਮਾਡੋਰ ਕਾਉਂਟੀ ਦੇ ਵਿੱਚ ਲੱਗੀ ਹੋਈ ਹੈਗੀ ਆ। ਹੁਣ ਤੱਕ ਸਿਰਫ 10% ਫਾਇਰ ਕੰਟੇਨਡ ਹੋਈ ਹੈਗੀ ਆ ਕੈਲ ਫਾਇਰ ਦੇ ਮੁਤਾਬਕ। ਕੈਲ ਫਾਇਰ ਨੇ ਇਹ ਵੀ ਦੱਸਿਆ ਆ ਵੀ 8,000 ਤੋਂ ਵੱਧ ਲੋਕਾਂ ਦੀ ਬਿਜਲੀ ਆ PG&E ਤੋਂ ਜੋ ਲੈਂਦੇ ਆ ਉਹ ਚਲੇ ਗਈ ਹੈਗੀ ਆ ਐਮਾਡੋਰ ਤੇ ਕੈਲਾਬਰਸ ਕਾਉਂਟੀਜ਼ ਦੇ ਵਿੱਚ। ਇਲੈਕਟਰਾ ਫਾਇਰ ਸੋਮਵਾਰ ਨੂੰ ਸ਼ਾਮ ਨੂੰ 4 ਵਜੇ ਦੇ ਕਰੀਬ ਸਟਾਰਟ ਹੋਈ ਸੀ, ਜਿਸ ਟਾਈਮ ਦੇ ਉੱਤੇ ਟ੍ਰਿਪਲ ਡਿਜਿਟ ਜਿਹੜਾ ਟੈਂਪਰੇਚਰ ਸੀਗਾ। ਹੌਲੀ ਇਹ 959 ਏਕੜ ਤੇ ਵੱਧਦੀ 3,034 ਏਕੜ ਤੱਕ ਚਲੇਗੀ। 1,200 ਦੇ ਕਰੀਬ ਸਟਰਕਚਰਸ ਜੋ ਬਿਲਡਿੰਗਸ ਹੈਗੀਆਂ ਉਹ ਇਹਦੀ ਭੇਂਟ ਦੇ ਵਿੱਚ, ਇਹਦੇ ਏਰੀਏ 'ਚ ਆ ਸਕਦੀਆਂ ਆ ਤੇ ਵੱਡਾ ਨੁਕਸਾਨ ਹੋ ਸਕਦਾ ਆ। ਫਾਇਰ ਫਾਈਟਰਸ ਹਜੇ ਤੱਕ ਫਾਈਟ ਕਰ ਰਹੇ ਆ। ਸਿਰਫ 5% ਹੀ ਜੋ ਆ ਉਹ ਅੱਗ ਕੰਟੇਨਡ ਹੋਈ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, UK ਦੇ ਵਿੱਚ ਉਥਲ ਪੁਥਲ ਦਾ ਮਾਹੌਲ ਪੂਰੀ ਤਰ੍ਹਾਂ ਜਿਹੜਾ ਉਹ ਗਰਮਾਇਆ ਪਿਆ ਆ। ਬੋਰਿਸ ਜੌਨਸਨ ਉਹ ਮਹਿਜ ਕਹਿ ਸਕਦੇ ਹਾਂ ਵੀ ਆਪਣੀ ਸੱਤਾ ਦੇ ਵਿੱਚ ਹੈਗਾ ਜ਼ਰੂਰ ਆ, ਪਰ ਉਸ ਦੇ ਨਾਲ ਦੇ ਹੌਲੀ ਹੌਲੀ ਉਸ ਦਾ ਸਾਥ ਛੱਡ ਕੇ ਜਾ ਰਹੇ ਨੇ। ਉਸਨੇ ਹਾਲ ਦੀ ਘੜੀ ਅਸਤੀਫਾ ਦੇਣ ਤੋਂ ਨਾ ਕਰ ਦਿੱਤਾ ਆ। ਦਰਜਨਾਂ ਹੀ ਕਹਿੰਦੇ ਬ੍ਰਿਟਿਸ਼ ਲਾਅ ਮੇਕਰਸ ਆ, ਉਹਨਾਂ ਨੇ ਅਸਤੀਫੇ ਦੇ ਦਿੱਤੇ ਆ। ਕੱਲ੍ਹ 2 ਹਾਈ ਪ੍ਰੋਫਾਈਲ ਅਸਤੀਫੇ ਜਿਹੜੇ ਆ ਉਹ ਆਏ ਸੀਗੇ। ਇੱਥੋਂ ਤੱਕ ਕਿ ਜਿਹੜੀ ਉੱਥੋਂ ਦੀ ਹੋਮ ਸਕੱਤਰ ਹੈਗੀ ਪ੍ਰੀਤੀ ਪਟੇਲ, ਉਹਦੇ ਨਾਲ ਕਰਦੇ ਕਿਸੇ ਨੇ ਸੋਰਸ ਨੇ ਜਿਹੜਾ ਉਹ ਦੱਸਿਆ ਆ, ਕਹਿੰਦੇ ਵੀ ਜਨਰਲ ਵਿਊ ਕੰਜ਼ਰਵੇਟਿਵ ਪਾਰਟੀ 'ਚ ਹੀ ਆ ਵੀ ਬੋਰਿਸ ਜੌਨਸਨ ਨੂੰ ਲਾਂਭੇ ਹੀ ਕਰਨਾ ਪੈਣਾ ਆ। ਸੋ ਫਲੱਡ ਆਫ ਰੈਜ਼ਿਗਨੇਸ਼ਨਸ ਉਸ ਦਾ ਆਇਆ, ਅਸਤੀਫਿਆਂ ਦਾ ਹੜ੍ਹ ਜਿਹੜਾ ਹੈ ਉਹ ਇਸ ਟਾਈਮ ਆਇਆ ਪਿਆ ਹੈਗਾ ਆ। ਸੋ ਹੁਣ ਜਿਹੜੇ ਲਗਾਤਾਰ ਸਕੈਂਡਲਸ ਨਾ ਬੰਦ ਹੋਣ ਦੇ ਕਰਕੇ ਜਿਹੜੀ ਕੰਜ਼ਰਵੇਟਿਵ ਪਾਰਟੀ ਦਾ, ਰਾਈਟ ਵਿੰਗ ਪਾਰਟੀ ਦਾ ਜਿਹੜਾ ਬੋਰਿਸ ਜੌਨਸਨ ਇਸ ਟਾਈਮ ਪ੍ਰਾਈਮ ਮਿਨਿਸਟਰ ਆ, ਉਹ ਕਾਫੀ ਤੱਤੇ ਪਾਣੀ ਦੇ ਵਿੱਚ ਆ। ਲੱਗ ਇਹੀ ਰਿਹਾ ਵੀ ਲੱਗਦਾ ਵੀ ਇਹਦਾ ਪੱਤਾ ਜਿਹੜਾ ਆ ਉਹ ਕੱਟਿਆ ਜਾਵੇਗਾ। ਜੀ, ਨਿਊਯਾਰਕ ਟਾਈਮ ਨੇ ਅੱਜ ਬਹੁਤ ਵੱਡੀ ਸਟੋਰੀ ਰਨ ਕੀਤੀ ਹੈਗੀ ਆ ਬ੍ਰਿਟੇਨ ਦੇ ਸੰਬੰਧ ਦੇ ਵਿੱਚ, ਵੀ ਬ੍ਰਿਟੇਨ ਦੇ ਵਿੱਚ ਆਉਣ ਵਾਲਾ ਸਮਾਂ ਹਨੇਰੇ ਵਾਲਾ ਹੀ ਲੱਗਦਾ ਹੈਗਾ ਆ। ਪੋਲੀਟੀਕਲ ਇਨਸਟੇਬਿਲਿਟੀ ਬ੍ਰਿਟੇਨ ਦੇ ਵਿੱਚ ਬਹੁਤ ਆ ਸਮਰ ਦੇ ਵਿੱਚ। ਬਾਕੀ ਐਨਰਜੀ ਪ੍ਰਾਈਸਿਸ ਬਹੁਤ ਜ਼ਿਆਦਾ ਉੱਪਰ ਚਲੇ ਗਈਆਂ ਆ। ਲੇਬਰ ਦੀ ਸ਼ਾਰਟੇਜ ਹੈਗੀ ਆ, ਕਿਉਂਕਿ ਐਨਰਜੀ ਬਹੁਤਾ ਡਿਪੈਂਡ ਯੂਰਪ ਰਸ਼ੀਆ ਤੇ ਕਰਦਾ ਸੀ। ਹੁਣ ਜਦੋਂ ਤੋਂ ਵਾਰ ਲੱਗੀ ਆ ਤੇ ਇਹਨਾਂ ਨੇ ਉੱਥੋਂ ਖਰੀਦਣਾ ਨਾ ਕੀਤਾ ਹੋਇਆ। ਸੋ ਇਹ ਲੋਕਾਂ ਦੇ ਉੱਤੇ ਇਹਦਾ ਅਸਰ ਬਹੁਤ ਪੈ ਰਿਹਾ ਹੈਗਾ ਆ। ਤੇ ਇੱਕ ਹੋਰ ਜੋ ਨਿਊਯਾਰਕ ਟਾਈਮ ਨੇ ਰਿਪੋਰਟ ਛਾਪੀ ਆ, ਉਹਦੇ ਮੁਤਾਬਕ ਕਹਿੰਦੇ ਪਈ UK ਦੇ ਵਿੱਚ ਜੋ ਲੋਕ ਰਹਿੰਦੇ ਆ
1/5 20% ਯੂਕੇ ਦੀ ਪੋਪੂਲੇਸ਼ਨ ਦੇ ਕੋਲ ਬੈਂਕ ਵਿੱਚ 500 ਪਾਉਂਡ ਤੋਂ ਘੱਟ ਹੈਗਾ। ਹੁਣ ਤੁਸੀਂ ਦੇਖੋ ਵੀ ਜੇ ਇੱਕ ਮੁਲਕ ਦੀ 20% ਪੋਪੂਲੇਸ਼ਨ ਜਿਹਦੇ ਕੋਲ ਬੈਂਕ 'ਚ ਸਿਰਫ $500 ਤੋਂ ਘੱਟ ਹੈ, ਈਵਨ ਤਾਂ ਕਈਆਂ ਕੋਲ $100 ਹੀ ਆ, ਵੀ ਨਾਲ ਦੀ ਨਾਲ ਜਿੰਨਾ ਕੁ ਆਉਂਦਾ ਉਹਨਾਂ ਖਾਈ ਜਾਂਦੇ, ਖਰਚੀ ਜਾਂਦੇ ਆ। ਤੇ ਜੇ ਰਿਸੈਸ਼ਨ ਵੱਡੀ ਗਿਣਤੀ ਦੇ ਵਿੱਚ ਵੱਡਾ ਰਿਸੈਸ਼ਨ ਆਉਂਦਾ ਤੇ ਉਹ ਲੋਕਾਂ ਦੀ ਕੀ ਸਿਚੁਏਸ਼ਨ ਹੋਊਗੀ। ਜੀ ਬਿਲਕੁਲ। ਬ੍ਰੈਕਸਿਟ ਕਰਨ ਦੀ ਇਹਨਾਂ ਨੇ ਬੜੀ ਜਿਹੜੀ ਆ ਆਪਾਂ ਦੇਖਿਆ ਸੀਗਾ ਵੀ ਹੌਟ ਟੌਪਿਕ ਉੱਥੇ ਦਾ ਜਿਹੜਾ ਉਹ ਰਿਹਾ ਸੀਗਾ। 100 ਬਿਲੀਅਨ ਪਾਉਂਡ ਕਹਿੰਦੇ ਆ ਵੀ ਐਕਸਟਰਾ ਖਰਚਾ ਹਰ ਸਾਲ ਦਾ ਇਹ ਬ੍ਰਿਟੇਨ ਦੇ ਉੱਤੇ ਆਇਆ ਬ੍ਰੈਕਸਿਟ ਜਿਹੜਾ ਉਹ ਕਰਨ ਤੋਂ ਬਾਅਦ, ਤੇ ਅਜੇ ਆਉਣ ਵਾਲੇ ਸਮੇਂ 'ਚ ਕੋਈ ਇਸ ਦਾ ਕੋਈ ਪਾਰ ਨਤਾਰਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਆਪਾਂ ਦੇਖਿਆ ਵੀ ਉੱਥੇ ਬਹੁਤ ਸਾਰੀਆਂ ਜਿਹੜੀਆਂ ਸਿਆਸੀ ਬਲੀਆਂ ਜਿਹੜੀਆਂ ਆ ਇਸ ਬ੍ਰੈਕਸਿਟ ਦੇ ਕਰਕੇ ਲਈਆਂ ਗਈਆਂ ਸੀ। ਲੋਕਾਂ ਨੂੰ ਦਿਖਾਇਆ ਇੱਦਾਂ ਗਿਆ ਸੀਗਾ ਵੀ ਖੌਰੇ ਪਤਾ ਨਹੀਂ ਕਿਹੜਾ ਵਰਦਾਨ ਜਿਹੜਾ ਬ੍ਰੈਕਸਿਟ ਕਰਕੇ ਮਿਲ ਜਾਣਾ ਆ, ਪਰ ਹਾਲ ਦੀ ਘੜੀ ਜੌਬਸ ਨੂੰ ਲੈ ਕੇ, ਲੋਕਾਂ ਦੇ ਰਹਿਣ ਨੂੰ ਲੈ ਕੇ, ਉੱਥੋਂ ਦੇ ਐਕਸਪੋਰਟ ਇੰਪੋਰਟ ਦੇ ਬਿਜ਼ਨਸ ਦੇ ਉੱਤੇ ਵੀ ਜਿਹੜਾ ਇਸ ਬ੍ਰੈਕਸਿਟ ਦਾ ਅਸਰ ਪਿਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫੁਲਟਨ ਕਾਊਂਟੀ ਦੇ ਡਿਸਟ੍ਰਿਕਟ ਅਟਰਨੀ ਦੇ ਦੁਆਰਾ ਰੂਡੀ ਗਿuliani, ਲਿੰਡਸੀ ਗ੍ਰਾਹਮ ਤੇ ਜੌਨ ਈਸਟਮੈਨ ਇਹਨਾਂ ਨੂੰ ਸਪੀਨਾ ਜਿਹੜਾ ਆ ਉਹ ਕੀਤਾ ਗਿਆ ਆ। ਇਲੈਕਸ਼ਨ ਓਵਰਟਰਨ ਦੇ ਮਾਮਲੇ ਦੇ ਵਿੱਚ ਜਿਹੜੀ ਇੱਕ ਪ੍ਰੋਬ ਆ, ਜਾਂਚ ਚੱਲ ਰਹੀ ਆ ਉਸ ਦੇ ਬਾਬਤ। ਅਟਲਾਂਟਾ ਦੇ ਏਰੀਏ ਦੀ ਜਿਹੜੀ ਗ੍ਰੈਂਡ ਜਿਊਰੀ ਹੈ ਜਿਹੜੀ ਇਨਵੈਸਟੀਗੇਟ ਕਰ ਰਹੀ ਆ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਇਹ ਜਿਹੜੀ ਕੋਸ਼ਿਸ਼ ਸੀਗੀ 2020 ਦੇ ਇਲੈਕਸ਼ਨ ਦੇ ਨਤੀਜਿਆਂ ਨੂੰ ਪਲਟਾਉਣ ਦੀ ਜਾਰਜੀਆ ਦੇ ਵਿੱਚ, ਉਸ ਦੇ ਬਾਬਤ। ਇਸ ਦੇ ਉੱਤੇ ਲਿੰਡਸੀ ਗ੍ਰਾਹਮ ਉਹਨਾਂ ਨੇ ਆਲਰੇਡੀ ਕਹਿ ਦਿੱਤਾ ਵੀ ਉਹ ਇਸ ਸਪੀਨਾ ਨੂੰ ਨਹੀਂ ਮੰਨਣਗੇ ਤੇ ਇਸ ਗ੍ਰੈਂਡ ਜਿਊਰੀ ਦੇ ਮੋਹਰੇ ਸਾਹਮਣੇ ਨਹੀਂ ਹੋਣਗੇ। ਸੋ ਕਹਿੰਦੇ ਵੀ ਟਰੰਪ ਕੈਂਪੇਨ ਦੇ ਨਾਲ ਜੁੜੇ ਹੋਏ ਜਿਹੜੇ ਕੁਛ ਲੋਕਾਂ ਨੂੰ ਫੁਲਟਨ ਕਾਊਂਟੀ ਦੇ ਡਿਸਟ੍ਰਿਕਟ ਅਟਰਨੀ ਫੈਨੀ ਵਿਲਿਸ ਆ ਜੋ ਕਿ ਲੀਡ ਕਰ ਰਹੇ ਇਨਵੈਸਟੀਗੇਸ਼ਨ ਨੂੰ, ਜੋ ਟਰੰਪ ਹੁਣਾਂ ਦੀ ਕਾਲ ਗਈਆਂ ਸੀ ਉੱਥੇ ਸੈਕਟਰੀ ਨੂੰ ਇਲੈਕਸ਼ਨ ਦੇ ਨਤੀਜਿਆਂ ਨੂੰ ਉਲਟਾਉਣ ਨੂੰ ਲੈ ਕੇ, ਉਸ ਦੇ ਬਾਬਤ ਹੀ ਜਿਹੜੀ ਇਨਵੈਸਟੀਗੇਸ਼ਨ ਜਾਂਚ ਆ ਇੱਕ ਸਪੈਸ਼ਲ ਗ੍ਰੈਂਡ ਜਿਊਰੀ ਕਰ ਰਹੀ ਆ। ਅਗਲੀ ਖਬਰ ਵੀ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਅਮਰੀਕਾ ਦੇ ਵਿੱਚ ਨੰਬਰ 1 ਰੈਂਕ ਕਰ ਰਿਹਾ ਉਸ ਸੰਬੰਧ ਦੇ ਵਿੱਚ ਪਈ ਡਾਟਾ ਬਰੀਚ ਜੋ ਆ ਉਹ ਸਭ ਤੋਂ ਜ਼ਿਆਦਾ ਕੈਲੀਫੋਰਨੀਆ 'ਚ ਹੋ ਰਿਹਾ, ਜੋ ਕਿ ਸਟੇਟ ਨੂੰ ਜਾਂ ਲੋਕਾਂ ਨੂੰ ਜਾਂ ਵਿਕਟਮਸ ਨੂੰ ਬਿਲੀਅਨਸ ਆਫ ਡਾਲਰ ਦਾ ਅਸਰ ਪਾ ਰਿਹਾ ਹੈਗਾ। ਇਹ ਨਵਾਂ ਐਨਾਲਿਸਿਸ ਆਇਆ 5 ਈਅਰ ਪੀਰੀਅਡ ਦਾ ਤੇ ਬਹੁਤ ਹੀ ਬੁਰੇ ਜਿਹੜੇ ਰਿਜ਼ਲਟ ਆਏ ਹੈਗੇ ਆ। FBI ਦੀ ਇੰਟਰਨੈਟ ਕ੍ਰਾਈਮ ਡਾਟਾ ਨੇ ਇਹ ਇਨਫੋਰਮੇਸ਼ਨ ਸਾਰੀ ਦਿੱਤੀ ਆ। ਪਿਛਲੇ 5 ਸਾਲਾਂ ਦੇ ਵਿੱਚ ਕੈਲੀਫੋਰਨੀਆ ਦੀਆਂ ਕਾਰਪੋਰੇਸ਼ਨਸ ਨੇ ਜੋ ਰਿਪੋਰਟਿੰਗ ਆਫ ਡਾਟਾ ਬ੍ਰੀਚ ਦੱਸਿਆ 2017 ਤੋਂ ਲੈ ਕੇ 2021 ਤੱਕ, ਇਹਦੇ ਨਾਲ $81 ਮਿਲੀਅਨ ਦਾ ਲਾਸ ਹੋਇਆ ਹੈ ਕੰਪਨੀਆਂ ਨੂੰ। ਕਹਿੰਦੇ ਵੀ ਚਾਹੇ ਡਾਟਾ ਬ੍ਰੀਚ ਥੋੜਾ ਘਟਿਆ ਵੀ ਹੈਗਾ ਆ, ਪਰ ਜੇ ਓਵਰਆਲ ਦੇਖਿਆ ਜਾਵੇ 253% ਇਨਕਰੀਜ਼ ਹੋਇਆ ਹੈ। ਕੈਲੀਫੋਰਨੀਆ ਰੈਂਕਸ ਨੰਬਰ 1 ਜਿਹੜੀਆਂ ਕਾਰਪੋਰੇਸ਼ਨ ਡਾਟਾ ਬ੍ਰੀਚ ਵਿਕਟਮਸ ਦੇ ਵਿੱਚ। ਇਹ 5 ਸਾਲਾਂ ਦਾ ਜੋ ਸਰਵੇ ਆਇਆ ਉਹਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ 1807 ਡਾਟਾ ਬ੍ਰੀਚ ਹੋਏ ਸੀ, ਜੋ ਕਿ $81 ਮਿਲੀਅਨ ਬਣਦੇ ਆ। ਟੈਕਸਸ ਦੇ ਵਿੱਚ 1587 ਹੋਏ ਸੀ, ਜੋ ਕਿ $48 ਮਿਲੀਅਨ ਬਣਦੇ ਹੈਗੇ ਆ। ਸੋ ਕੈਲੀਫੋਰਨੀਆ ਸਭ ਤੋਂ ਜ਼ਿਆਦਾ ਡਾਟਾ ਬ੍ਰੀਚ ਹੋਇਆ ਹੈਗਾ। ਅਗਲੀ ਗੱਲ ਕਰਦੇ ਜਾਈਏ, ਯੂਵਾਲਡੇ ਦੇ ਵਿੱਚ ਰੌਬ ਐਲੀਮੈਂਟਰੀ ਸਕੂਲ ਦੀ ਕਤਲੋਗਾਰਤ ਦੇ ਬਾਬਤ ਹੁਣ ਨਵੇਂ ਖੁਲਾਸੇ ਜਿਹੜੇ ਆ ਉਹ ਅਜੇ ਵੀ ਹੋ ਰਹੇ ਨੇ। ਟੈਕਸਸ ਸਟੇਟ ਯੂਨੀਵਰਸਿਟੀ ਦੀ ਇੱਕ ਰਿਪੋਰਟ ਦੇ ਮੁਤਾਬਕ ਜਿਹੜੇ ਕਿ ਰਿਵਿਊ ਕਰ ਰਹੇ ਸੀਗੇ, ਦੇਖ ਰਹੇ ਸੀ ਲਾ ਐਨਫੋਰਸਮੈਂਟ ਰਿਸਪੌਂਸ ਦਾ, ਜਿਹੜਾ ਉੱਥੇ ਹਥਿਆਰੇ ਨੇ 19 ਬੱਚੇ ਤੇ 2 ਅਡਲਟਸ ਨੂੰ ਉੱਥੇ ਕਤਲ ਕਰ ਦਿੱਤਾ ਸੀਗਾ ਰੌਬ ਐਲੀਮੈਂਟਰੀ ਸਕੂਲ 'ਚ। ਉਹਦੇ ਵਿੱਚ ਇਹ ਖੁਲਾਸਾ ਹੋਇਆ ਵੀ ਇੱਕ ਟੈਕਸਸ ਪੁਲਿਸ ਆਫਿਸਰ ਦੀਆਂ ਅੱਖਾਂ ਦੇ ਸਾਹਮਣੇ, ਮਤਲਬ ਸਾਈਟਸ ਦੇ ਵਿੱਚ ਸੀਗਾ ਯੂਵਾਲਡੇ ਦਾ ਗਨਮੈਨ, ਪਰ ਉਸ ਨੇ ਗੋਲੀ ਨਹੀਂ ਚਲਾਈ। ਇਹ ਸੋਚਦੇ ਹੋਏ ਵੀ ਮੈਨੂੰ ਪਰਮਿਸ਼ਨ ਪਤਾ ਨਹੀਂ ਹੈਗੀ ਹੈ ਗੋਲੀ ਚਲਾਉਣ ਦੀ ਕਿ ਨਹੀਂ, ਇਹ ਚੀਜ਼ ਜਿਹੜੀ ਹੁਣ ਸਾਹਮਣੇ ਆਈ ਹੈ। ਕਹਿੰਦੇ ਵੀ ਉਹ ਇਹ ਗਲਤ ਧਾਰਨਾ ਮਨ 'ਚ ਬੈਠਾ ਸੀਗਾ ਵੀ ਸ਼ਾਇਦ ਉਸ ਨੂੰ ਪਰਮਿਸ਼ਨ ਚਾਹੀਦੀ ਹੈ ਇਸ ਨੂੰ ਗੋਲੀ ਚਲਾਉਣ ਦੇ ਲਈ। ਹੁਣ ਜਿਹੜੇ ਲੇਟੈਸਟ ਨਵੀਆਂ ਅਪਡੇਟਸ ਦੇ ਵਿੱਚ ਇਹੀ ਆ
ਵੀ ਯੂਵਾਲਡੇ ਦੇ ਮੇਅਰ ਤੇ ਹੋਰ ਜਿਹੜੇ ਲੋਕ ਆ ਇਹ ਜਿਹੜੀ ਜਾਂਚ ਚੱਲ ਰਹੀ ਆ ਉਸ ਤੋਂ ਸੰਤੁਸ਼ਟ ਨਹੀਂ ਨੇ। ਉਹਨਾਂ ਨੂੰ ਇਹ ਲੱਗ ਰਿਹਾ ਵੀ ਕਵਰ ਅਪ ਇਸ ਦੇ ਵਿੱਚ ਕੀਤਾ ਜਾ ਸਕਦਾ ਆ ਤਾਂ ਜੋ ਲਾ ਇਨਫੋਰਸਮੈਂਟ ਵਾਲਿਆਂ ਨੂੰ ਇਸ ਦੇ ਵਿੱਚ ਬਚਾਇਆ ਜਾ ਸਕੇ, ਕਿਉਂਕਿ ਇਹਨਾਂ ਦੀ ਨਲਾਇਕੀ ਦੇ ਕਰਕੇ ਕਈ ਜਿਹੜੇ ਬੱਚੇ ਜਿਹੜੇ ਉਸ ਟਾਈਮ ਕਲਾਸਰੂਮ ਦੇ ਵਿੱਚ ਜੀਵਤ ਸੀਗੇ ਪਰ ਪੁਲਿਸ ਵਾਲੇ ਉਦੋਂ ਅੰਦਰ ਨਹੀਂ ਗਏ ਤੇ ਜਿਸ ਕਰਕੇ ਬਾਕੀ ਬੱਚਿਆਂ ਦੀ ਵੀ ਉੱਥੇ ਮੌਤ ਜਿਹੜੀ ਉਹ ਹੋ ਗਈ, ਉਹਨਾਂ ਦਾ ਵੀ ਕਤਲ ਜਿਹੜਾ ਉਸ ਹਥਿਆਰੇ ਦੇ ਦੁਆਰਾ ਕਰ ਦਿੱਤਾ ਗਿਆ ਸੀਗਾ। ਸੋ ਇਹ ਨਵੀਂ ਤੋਂ ਨਵੀਂ ਚੀਜ਼ ਹਰ ਵਾਰੀ ਜਿਹੜੀ ਆ ਇਸ ਹੱਤਿਆ ਕਾਂਡ ਦੇ ਵਿੱਚ ਮਾਸ ਸ਼ੂਟਿੰਗ ਦੇ ਵਿੱਚ ਸਾਹਮਣੇ ਆ ਰਹੀ ਆ। ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ COVID-19 ਨੂੰ ਲੈ ਕੇ ਪੋਜ਼ਿਟਿਵਿਟੀ ਬਹੁਤ ਵੱਧ ਰਹੀ ਹੈਗੀ ਆ। ਕਹਿੰਦੇ ਪਈ ਹਾਈਐਸਟ ਸਪੀਡ ਦੇ ਨਾਲ ਸਪਰੈਡ ਹੋ ਰਿਹਾ ਕਰੋਨਾ ਵਾਇਰਸ ਇੱਕ ਵਾਰੀ ਫੇਰ। ਆਪਾਂ ਦੇਖਿਆ ਹੀ ਆ ਵੀ ਲੋਕ ਹੁਣ ਕੋਈ ਧਿਆਨ ਨਹੀਂ ਕਰਦੇ, ਖੁੱਲੇ ਸ਼ਰੇਆਮ ਵੱਡੀਆਂ ਪਾਰਟੀਆਂ, ਵੱਡੇ ਇਕੱਠ ਹੋ ਰਹੇ ਆ ਤੇ ਕਰੋਨਾ ਵਾਇਰਸ ਜੋ ਆ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ। ਜੋ ਨਵਾਂ ਡਾਟਾ ਉਹਦੇ ਮੁਤਾਬਕ 1 ਲੱਖ ਦੇ ਪਿੱਛੇ 36.8 ਕੇਸ ਆ ਰਹੇ ਆ। ਇਸ ਤੋਂ ਪਹਿਲਾਂ ਇੱਕ ਵੀਕ ਦੇ ਵਿੱਚ 34.5 ਕੇਸ 1 ਲੱਖ ਦੇ ਪਿੱਛੇ ਜੇ ਦੇਖਿਆ ਜਾਵੇ ਤਾਂ ਆਉਂਦੇ ਸੀਗੇ। 38 ਕਾਉਂਟੀਜ਼, ਟੋਟਲ 58 ਕਾਉਂਟੀਜ਼ ਆ ਕੈਲੀਫੋਰਨੀਆ ਦੀਆਂ, ਜਿਹੜੀਆਂ 38 ਕਾਉਂਟੀਜ਼ ਦੇ ਵਿੱਚ ਕਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਹੀ। ਸੈਕਰਾਮੈਂਟੋ, ਅਲਾਮੀਡਾ, ਆਮਾਡੋਰ, ਕੈਲਾਵਰਸ, ਕੰਟਰਾ ਕੋਸਟਾ, ਐਲਡਰਾਡੋ, ਫ੍ਰਿਜ਼ਨੋ, ਕਰਨ, ਕਿੰਗਸ ਲੇਕ, ਲੈਸਨ, ਮਡੇਰਾ, ਮਰੀਨ, ਮੈਰੀਪੋਸਾ, ਸੈਨ ਮਟੇਓ, ਸੈਂਤਾ ਕਲਾਰਾ, ਜਿੱਥੇ ਪੰਜਾਬੀ ਕਮਿਊਨਿਟੀ ਕਾਫੀ ਰਹਿੰਦੀ ਹੈਗੀ ਆ। ਸੈਨ ਫਰਾਂਸਿਸਕੋ, ਸੈਨ ਬਨੀਟੋ, ਸਨ ਮੈਕੀਨ ਏਰੀਏ ਦੇ ਵਿੱਚ ਕਰਨ ਕਾਉਂਟੀ ਤੁਹਾਨੂੰ ਦੱਸੇ ਦਿੱਤਾ ਹੈਗਾ। ਸੋ ਇਹਨਾਂ ਏਰੀਆ ਦੇ ਵਿੱਚ ਯੂਬਾ ਤੇ ਯੋਲੋ ਕਾਉਂਟੀ 'ਚ ਕਾਫੀ ਤੇਜ਼ੀ ਦੇ ਨਾਲ ਕਰੋਨਾ ਵਾਇਰਸ ਫੈਲ ਰਹੀ ਹੈਗੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰੂਸ ਨੇ $24 ਬਿਲੀਅਨ ਦਾ ਮੁਨਾਫਾ ਖੱਟਿਆ ਆ ਇਸ ਪੂਰੇ ਯੁੱਧ ਦੇ ਦੌਰਾਨ ਵੀ। ਇਸ ਨੇ ਆਪਣੀ ਜਿਹੜੀ ਐਨਰਜੀ ਆ ਉਸ ਨੂੰ ਵੇਚਿਆ ਚੀਨ ਤੇ ਇੰਡੀਆ ਨੂੰ। ਚੀਨ ਨੇ $18.9 ਬਿਲੀਅਨ ਸਪੈਂਡ ਕੀਤੇ ਜਿਹੜੇ ਆ ਇਸ ਦੇ ਬਾਬਤ ਜਿਹੜੇ ਰਸ਼ੀਅਨ ਆਇਲ ਨੂੰ ਲੈ ਕੇ। ਸੋ ਇਸੇ ਤਰੀਕੇ ਦੇ ਨਾਲ ਇੰਡੀਆ ਨੇ ਵੀ ਇਹਨਾਂ ਤੋਂ ਜਿਹੜੇ ਆ $5.1 ਬਿਲੀਅਨ ਦੇ ਜਿਹੜਾ ਤੇਲ ਆ ਉਹ ਖਰੀਦਿਆ। ਕਹਿੰਦੇ ਪਿਛਲੇ ਸਾਲ ਦੇ ਮੁਕਾਬਲੇ ਆਲਰੇਡੀ ਇੰਡੀਆ 5 ਗੁਣਾ ਵੱਧ ਜਿਹੜੀ ਆ ਉਹ ਰਾਸ਼ੀ ਦਾ ਇਹਨਾਂ ਤੋਂ ਖਰੀਦਦਾਰੀ ਜਿਹੜੀ ਉਹ ਕਰ ਚੁੱਕਾ ਹੈਗਾ ਆ। ਸੋ 2021 ਦੇ ਮੁਕਾਬਲੇ ਇਹ ਦੋਨਾਂ ਮੁਲਕਾਂ ਨੇ $13 ਬਿਲੀਅਨ ਦਾ ਵੱਧ ਚੀਜ਼ਾਂ ਜਿਹੜੀਆਂ ਆ ਰੂਸ ਦੇ ਕੋਲੋਂ ਖਰੀਦੀਆਂ ਹੈਗੀਆਂ। ਸੋ ਇੱਥੋਂ ਇਹ ਹੁਣ ਸਾਫ਼ ਸਪਸ਼ਟ ਆ ਵੀ ਇਸ ਪੂਰੇ ਹੜਕੰਪ ਦੇ ਦੌਰਾਨ ਜਿਹੜਾ ਭਾਰਤ ਆ ਉਹ ਪੂਰੀ ਤਰ੍ਹਾਂ ਰੂਸ ਦਾ ਸਾਥ ਜਿਹੜਾ ਆ ਉਹ ਦੇ ਰਿਹਾ ਹੈਗਾ ਆ। ਐਨਰਜੀ ਬਾਕੀ ਮੁਲਕਾਂ ਜਿੱਦਾਂ ਆਪਾਂ UK ਦੀ ਗੱਲ ਹੁਣੇ ਕਰਕੇ ਹਟੇ ਹਾਂ ਵੀ ਉੱਥੇ ਕਾਸਟ ਜਿਹੜੇ ਉਹ ਵਧੇ ਨੇ, ਪਰ ਇਹਨਾਂ ਨੂੰ ਸਸਤੇ ਭਾਅ ਦੇ ਉੱਤੇ ਜਿਹੜਾ ਆ ਉਹ ਹੁਣ ਤੇਲ ਰਸ਼ੀਅਨ ਆਇਲ ਜਿਹੜਾ ਆ ਉਹ ਪ੍ਰਾਪਤ ਹੋ ਰਿਹਾ ਹੈ। ਜੀ, ਅਗਲੀ ਖਬਰ ਵੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਸਾਰਿਆਂ ਨੂੰ ਪਤਾ ਵੀ ਐਗਰੀਕਲਚਰ ਸਟੇਟ ਆ। ਕਹਿੰਦੇ ਪਈ 1 ਬਿਲੀਅਨ ਪਾਉਂਡ ਕੈਲੀਫੋਰਨੀਆ ਦੇ ਆਲਮੰਡਸ ਪੋਰਟਸ ਦੇ ਉੱਤੇ ਫਸੇ ਹੋਏ ਹੈਗੇ ਆ। ਡਰਾਊਟ ਚੱਲ ਰਿਹਾ, ਟ੍ਰੇਡ ਦਾ ਰੌਲਾ ਚੱਲ ਰਿਹਾ ਹੈਗਾ। ਆਲਮੰਡ ਪ੍ਰੋਡਿਊਸਰ ਡੇਵਿਡ ਫਿਪਨ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਲੇਟੈਸਟ ਪ੍ਰੈਡਿਕਸ਼ਨਸ ਆ ਰਹੀਆਂ ਐਗਰੀਕਲਚਰ ਇਕੋਨੋਮਿਸਟ ਦੇ ਕੋਲੋਂ, ਕਹਿੰਦੇ ਪਈ ਇਹ ਇੰਡਸਟਰੀ ਆਲਮੰਡ ਵਾਲੀ ਆ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਅਸੀਂ ਕੰਢੇ ਦੇ ਇਸ ਨੂੰ ਲੂਜ਼ ਕਰਨ ਦੇ ਲਈ। COVID-19 ਪੈਂਡੇਮਿਕ ਦੇ ਦੌਰਾਨ ਵੀ ਕਾਫੀ ਨੁਕਸਾਨ ਹੋਇਆ ਸੀ ਤੇ ਹੁਣ ਵੀ ਕਹਿੰਦੇ ਪਈ ਜੋ ਆਲਮੰਡਸ ਦੀ ਐਕਸਪੋਰਟ ਆ ਉਹ 13% ਘੱਟ ਹੈਗੀ ਆ। ਸੋ ਇਸ ਕਰਕੇ ਕਹਿੰਦੇ ਪਈ ਪਾਵਰ ਹਾਊਸ ਆਲਮੰਡ ਇੰਡਸਟਰੀ ਇੱਕ ਪਿਕਲ ਦੀ ਤਰ੍ਹਾਂ 76,000 ਦੇ ਕਰੀਬ ਕੈਲੀਫੋਰਨੀਆ ਦੇ ਵਿੱਚ ਫਾਰਮ ਪ੍ਰੋਡਿਊਸ ਕਰਦੇ 82% ਦੁਨੀਆ ਦਾ ਆਲਮੰਡ। ਪਰ ਉਹਨਾਂ ਨੂੰ ਉਹ ਪੈਸੇ ਨਹੀਂ ਮਿਲਦੇ ਹੈਗੇ ਜਦੋਂ ਤੱਕ ਪ੍ਰੋਡਕਟ ਉਹ ਡਿਲੀਵਰ ਨਹੀਂ ਹੋ ਜਾਂਦਾ ਉਹਨਾਂ ਮਾਰਕੀਟਸ ਦੇ ਵਿੱਚ ਜਿੱਥੇ ਆਲਮੰਡ ਜਾਂਦਾ, ਖਾਸ ਕਰਕੇ ਯੂਰਪੀਅਨ ਯੂਨੀਅਨ, ਚਾਈਨਾ, ਇੰਡੀਆ ਤੇ ਯੂਨਾਈਟਿਡ ਅਰਬ ਐਮਿਰੇਟਸ ਦੇ ਵਿੱਚ। ਤੇ ਹੁਣ ਸ਼ਿਪਿੰਗ ਕਾਸਟ ਬਹੁਤ ਜ਼ਿਆਦਾ ਆ, ਇਹ ਆਪਾਂ ਨੂੰ ਪਤਾ ਹੀ ਹੈਗੀ ਆ। ਉਹਦੇ ਨਾਲ ਪ੍ਰੋਫਿਟ ਮਾਰਜਨ ਬਹੁਤ ਜ਼ਿਆਦਾ ਘਟ ਜਾਣਾ ਹੈਗਾ। ਕਹਿੰਦੇ ਪਈ ਹੁਣ ਇਹ ਸਿਚੁਏਸ਼ਨ ਬਣੀ ਹੋ ਆ ਵੀ ਆਲਮੰਡ ਦੇ ਪੈਸੇ ਸਾਨੂੰ ਲਗਭਗ $2 ਪਰ ਪਾਉਂਡ ਦੇ ਹਿਸਾਬ ਨਾਲ ਮਿਲਣਗੇ ਤੇ ਉਹਦੇ ਨਾਲ ਸਾਡੇ ਜੋ ਖਰਚੇ ਵੀ ਹੋਏ ਹੈਗੇ ਆ ਸਾਰੇ
ਉਹ ਵੀ ਪੂਰੇ ਨਹੀਂ ਹੋਣੇ ਹੈਗੇ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ 4th ਆਫ ਜੁਲਾਈ ਦੇ ਉੱਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੋਕ ਸੈਲਾਨੀ ਜਾਂਦੇ ਨੇ, ਘੁੰਮਦੇ ਨੇ, ਛੁੱਟੀਆਂ ਵੀ ਇੰਜੋਏ ਕਰਦੇ ਨੇ ਤੇ ਪਟਾਕਿਆਂ ਦੇ ਨਜ਼ਾਰੇ ਵੀ ਲੈ ਕੇ ਆਉਂਦੇ ਆ। ਲੇਕ ਟਾਹੋ ਇੱਕ ਬਹੁਤ ਹੀ ਜ਼ਿਆਦਾ ਜਿੱਥੇ ਲੋਕ ਵਿਜ਼ਿਟ ਕਰਦੇ ਨੇ, ਸੈਲਾਨੀਆਂ ਦੀ ਫੇਵਰੇਟ ਥਾਵਾਂ ਦੇ ਵਿੱਚੋਂ ਇੱਕ ਆ। ਕਹਿੰਦੇ ਵੀ ਹੁਣ 5 ਜਿਹੜੇ ਲੇਕ ਟਾਹੋ ਦੇ ਬੀਚ ਆ ਉੱਥੇ ਇੰਨਾ ਕੁ ਜ਼ਿਆਦਾ ਗੰਦ ਪਾਇਆ 4th ਆਫ ਜੁਲਾਈ ਤੋਂ ਬਾਅਦ 'ਚ ਲੋਕਾਂ ਨੇ 300 ਤੋਂ ਵੱਧ ਵਲੰਟੀਅਰ, ਇੱਕ ਡਾਈਵ ਟੀਮ, ਗੋਤਾਖੋਰਾਂ ਦੀ ਟੀਮ ਤੇ ਇੱਕ ਸਪੈਸ਼ਲ ਬੀਚ ਕਲੀਨਿੰਗ ਰੋਬੋਟ ਉਸ ਨੂੰ ਵਰਤਿਆ ਜਾ ਰਿਹਾ ਆ, ਜਿਹੜਾ ਕਹਿੰਦੇ ਵੀ ਹਜ਼ਾਰਾਂ ਹੀ ਪਾਊਂਡ ਟਰੈਸ਼ ਆ ਉੱਥੇ ਇਕੱਠਾ ਹੋਇਆ ਪਿਆ ਆ। ਲੇਕ ਟਾਹੋ ਜਿੱਦਾਂ ਮੈਂ ਦੱਸਿਆ ਵੀ ਪਾਪੂਲਰ ਪਲੇਸ ਆ ਨਦਰਨ ਕੈਲੀਫੋਰਨੀਆ ਦੇ ਵਿੱਚ ਲੋਕਾਂ ਦੇ ਲਈ, ਜਿੱਥੇ ਛੁੱਟੀਆਂ ਆਨੰਦ ਮਾਣਨ ਲਈ ਜਾਂਦੇ ਆ। ਹੁਣ ਤੱਕ ਕਹਿੰਦੇ ਆ ਵੀ 3450 ਪਾਊਂਡ ਦਾ ਟਰੈਸ਼ ਉਹਨਾਂ ਨੇ ਇਕੱਠਾ ਕੀਤਾ, ਜਿਹੜਾ ਲੋਕ ਉੱਦਾਂ ਹੀ ਸਿੱਟ ਗਏ ਸੀ। ਜਿਹੜੇ ਤਾਂ ਟਰੈਸ਼ ਬਿਨਸ ਦੇ ਵਿੱਚ ਸੁੱਟ ਕੇ ਗਏ ਉਹ ਤਾਂ ਚਲੋ ਠੀਕ ਆ, ਪਰ ਇਕੱਠਾ ਇਹਨਾਂ ਨੂੰ ਜਿਹੜਾ ਇੰਨਾ ਜ਼ਿਆਦਾ ਕਰਨਾ ਪਿਆ। ਕਹਿੰਦੇ ਵੀ ਅਗਲੀ ਪਾਈਲਸ ਆਫ ਟਰੈਸ਼ ਜਿਹੜੇ ਆ ਉਹ ਇੱਥੇ ਇਕੱਤਰ ਜਿਹੜੇ ਹੋਏ ਸੀਗੇ। ਸੋ ਇਸ ਟਾਈਮ ਸੈਂਕੜੇ 300 ਤੋਂ ਵੱਧ ਲੋਕ ਲੱਗੇ ਹੋਏ ਨੇ ਹਰਜੋਤ ਸਿੰਘ ਜੀ ਵੀ ਇਸ ਨੂੰ ਪੂਰਾ ਸਾਫ਼ ਕਰਨ ਦੇ ਲਈ। 72 ਮਾਈਲ ਦਾ ਕਲੀਨ ਅਪ ਐਫਰਟ ਜਿਹੜਾ ਆ ਉਹ ਇਸ ਟਾਈਮ ਚੱਲ ਰਿਹਾ ਹੈਗਾ ਆ। ਪਾਣੀ ਦੇ ਅੰਦਰ ਵੀ ਕਹਿੰਦੇ ਆ ਇਸ ਟਾਈਮ 668 ਪਾਊਂਡ ਦਾ ਜਿਹੜਾ ਹੋਰ ਗਾਰਬੇਜ ਆ ਉਹਨਾਂ ਨੇ ਮਲਟੀਪਲ ਵਾਰੀ ਸਰਗੋਤਾ ਲਾ ਕੇ ਜਿਹੜਾ ਉੱਥੋਂ ਕੱਢਿਆ ਹੈਗਾ ਆ। ਜੀ, ਕੈਲੀਫੋਰਨੀਆ ਦੇ ਵਿੱਚ ਹਰ ਇੱਕ ਚੀਜ਼ ਦੇ ਉੱਤੇ ਪ੍ਰਾਈਸਸ ਵੱਧ ਰਹੀਆਂ, ਟੈਕਸ ਵੱਧ ਰਿਹਾ, ਪਰ ਇੱਕ ਕੈਨਵਸ ਜਿਹੜਾ ਭੰਗ ਆ ਉਹਦੇ ਉੱਤੇ ਗਵਰਨਰ ਗੈਬਨ ਨਿਊਸਮ ਕੋਸ਼ਿਸ਼ ਕਰ ਰਿਹਾ ਵੀ ਉਹਨਾਂ ਦਾ ਟੈਕਸ ਕੱਟ ਕਰ ਦਿੱਤਾ ਜਾਵੇ। ਕਹਿੰਦੇ ਵੀ ਜਿਹੜੀ ਕੈਨਵਸ ਇੰਡਸਟਰੀ ਆ, ਇਹ ਭੰਗ ਵਾਲੀ ਇੰਡਸਟਰੀ ਆ, ਇਹ ਬਹੁਤ ਘਾਟੇ 'ਚ ਜਾ ਰਹੀ ਆ, ਉਹਨਾਂ ਨੂੰ ਕਾਫੀ ਹੈਲਪ ਦੀ ਜ਼ਰੂਰਤ ਹੈਗੀ ਆ। ਸੋ ਉਹਦੇ ਸੰਬੰਧ ਦੇ ਵਿੱਚ ਸਿਰਫ 15% ਟੈਕਸ 3 ਸਾਲਾਂ ਲਈ ਜੋ ਪ੍ਰੋਡਿਊਸ ਕਰਦੇ ਆ ਭੰਗ ਨੂੰ ਉਹਨਾਂ ਦੇ ਉੱਤੇ ਲਾਇਆ ਜਾਊਗਾ। ਇਹ ਐਫਰਟਸ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਵੱਲੋਂ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀਆਂ ਹੈਗੀਆਂ। ਜੋ ਕੈਲੀਫੋਰਨੀਆ ਕੈਨਵਸ ਇੰਡਸਟਰੀ ਦੀ ਐਸੋਸੀਏਸ਼ਨ ਆ, ਉਹ ਤਾਂ ਲੌਬੀ ਇਹ ਕਰ ਰਹੇ ਆ ਵੀ ਕਿਸੇ ਤਰ੍ਹਾਂ ਦਾ ਵੀ ਟੈਕਸ ਜਿਹੜਾ ਆ ਉਹ ਕਲਟੀਵੇਟ ਉੱਤੇ ਨਾ ਲਾਇਆ ਜਾਵੇ। ਗਰੋਅਰਸ ਇਹ ਕੰਪਲੇਨ ਕਰ ਰਹੇ ਆ ਵੀ $10.08 ਪਰ ਆਉਂਸ ਫॉर ਫਲਾਵਰਸ ਦੇ ਉੱਤੇ ਜੋ ਟੈਕਸ ਸੀਗਾ ਇਹ ਬਹੁਤ ਜ਼ਿਆਦਾ ਹੈਗਾ। ਹੋਲਸੇਲ ਦੀਆਂ ਪ੍ਰਾਈਸਸ ਭੰਗ ਦੀਆਂ ਜਾਂ ਭੰਗ ਨਾਲ ਰਿਲੇਟਡ ਜੋ ਵੀ ਸਮਾਨ ਹੁੰਦਾ ਆ ਉਹ 50% ਕਹਿੰਦੇ ਵੀ ਪਿਛਲੇ ਸਾਲ ਨਾਲੋਂ ਘਟ ਗਈਆਂ ਹੈਗੀਆਂ। ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ ਤੇ ਜਾਣ ਤੋਂ ਪਹਿਲਾਂ ਜੇ ਸਟਾਕ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 70 ਪੁਆਇੰਟ ਦਾ ਇਜ਼ਾਫਾ ਹੋਇਆ, 31,037 ਤੇ ਬੰਦ ਹੋਇਆ। S&P 14 ਪੁਆਇੰਟ ਵੱਧ ਕੇ 3845 ਤੇ ਬੰਦ ਹੋਇਆ। ਨੈਸਡੈਕ 39 ਪੁਆਇੰਟ ਵੱਧ ਕੇ 11,362 ਤੇ ਬੰਦ ਹੋਇਆ। ਸੋਨੇ ਦਾ ਭਾਅ $1740 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $98 ਪ੍ਰਤੀ ਬੈਰਲ ਤੇ ਚੱਲ ਰਹੀ ਆ। 10 ਈਅਰ ਯੀਲਡ 2.9% ਦੇ ਉੱਤੇ ਤੇ ਕ੍ਰਿਪਟੋ ਕਰੰਸੀਜ਼ ਬਿਟਕੋਇਨ 20,511 US ਡਾਲਰ ਤੇ ਇਥੀਰੀਅਮ 1183 US ਡਾਲਰ ਦੇ ਬਰਾਬਰ ਚੱਲ ਰਿਹਾ। ਜੀ, ਸਟਾਕ ਮਾਰਕੀਟ ਦੇ ਉੱਤੇ ਅੱਜ ਥੋੜੀ ਜਿਹੀ ਉੱਪਰ ਗਈ ਆ। ਕਾਰਨ ਕੀ ਆ ਵੀ ਜੋ ਫੈਡ ਆ ਉਹ ਕਹਿ ਰਿਹਾ ਵੀ ਆਪਾਂ ਹੁਣ ਇੰਟਰਸਟ ਰੇਟ ਇੱਕ ਵਾਰੀ ਫੇਰ ਵਧਾਉਣ ਜਾ ਰਹੇ ਹੈਗੇ ਆ ਜੁਲਾਈ ਮਹੀਨੇ ਦੇ ਵਿੱਚ। ਤੇ ਇੱਕ US ਡਾਲਰ ਦੀ ਕੀਮਤ ਇੰਡੀਆ ਦੇ 79 ਰੁਪਏ ਦੇ ਬਰਾਬਰ ਰਹੀ ਹੈਗੀ ਆ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ USA ਜੋ ਕਿ ਫ੍ਰਿਜ਼ਨੋ ਦੇ ਵਿੱਚ ਸਾਡਾ ਜਿਹੜਾ ਮੇਨ ਆਫਿਸ ਹੈਗਾ ਉੱਥੇ ਐਗਜ਼ੀਬਿਸ਼ਨ ਵੀ ਲੱਗਣ ਜਾ ਰਹੀ ਆ। ਪਰਮ ਸਿੰਘ ਉਹਨਾਂ ਵੱਲੋਂ 18ਵੀਂ ਸਦੀ ਦੇ ਸਿੱਖ ਇਤਿਹਾਸ ਦੇ ਸੰਬੰਧ ਵਿੱਚ ਉਹ ਵਰਕਆਊਟ ਕਰਦੇ ਆ ਤੇ ਬਹੁਤ ਹੀ ਵਧੀਆ ਉਹਨਾਂ ਦੀਆਂ ਪੇਂਟਿੰਗਸ ਹੁੰਦੀਆਂ। ਤੇ ਨਾਲ ਦੀ ਨਾਲ ਬੱਚਿਆਂ ਲਈ ਕੈਂਪ ਲਾਇਆ ਗਿਆ, ਆਰਟ ਦੇ ਉੱਤੇ ਕੈਂਪ, ਤਾਂ ਕਿ ਬੱਚੇ ਆਰਟ ਦੇ ਨਾਲ ਜੁੜ ਸਕਣ। 2 ਸੈਸ਼ਨ ਚੱਲਣੇ ਆ, ਉਹਦੇ ਬਾਰੇ ਜ਼ਰੂਰ ਇੱਕ ਵਾਰੀ ਥੋੜੀ ਜਿਹੀ ਫੇਰ ਡਿਟੇਲ ਦੱਸ ਦਿਓ। ਜੀ 11 ਤੋਂ ਲੈ ਕੇ 16 ਜੁਲਾਈ ਦੇ ਦਰਮਿਆਨ ਆਰਟ ਕਲਾਸਿਸ ਜਿਹੜੀਆਂ ਹੋਣਗੀਆਂ। 11 ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕਲਾਸਾਂ ਤੇ ਫਿਰ ਸ਼ਨੀਚਰਵਾਰ ਨੂੰ ਵਿਸ਼ੇਸ਼ ਪ੍ਰੋਗਰਾਮ ਬੱਚਿਆਂ ਨੂੰ ਸਨਮਾਨ ਜਿਹੜਾ ਉਹ ਕਰਨ ਦਾ ਜਿਹੜਾ ਉਹ ਹੋਵੇਗਾ। ਸੋ ਸਵੇਰੇ 10:30 ਵਜੇ ਜਿਹੜੀ ਪਹਿਲੀ ਕਲਾਸ ਹੋਇਆ ਕਰੇਗੀ। ਪਿਛਲੀ ਵਾਰ ਦੇ ਵਾਂਗੂ ਸਾਡੀ ਕੋਸ਼ਿਸ਼ ਆ ਵੀ ਛੋਟੀ ਉਮਰ ਦੇ ਬੱਚਿਆਂ ਦਾ ਵੱਖਰਾ
ਜਿਹੜਾ ਗਰੁੱਪ ਆ ਉਹ ਸਵੇਰ ਨੂੰ, ਤੇ ਫਿਰ ਸ਼ਾਮ ਨੂੰ ਜਿਹੜਾ ਆ ਉਹ ਵੱਡੀ ਉਮਰ ਦੇ ਬੱਚਿਆਂ ਦਾ ਜਿਹੜਾ ਗਰੁੱਪ ਆ ਉੱਥੇ ਲਾ ਸਕਦੇ ਆ। ਸੋ ਜੇ ਤੁਹਾਡੇ ਬੱਚੇ ਆ, ਚਾਹੇ ਚਲੋ ਛੋਟੀ ਉਮਰ ਦੇ ਆ ਜਾਂ ਵੱਡੀ ਦੇ ਆ, ਉਹ ਤੁਸੀਂ ਜ਼ਰੂਰ ਸੰਪਰਕ ਕਰ ਲਓ ਜੇ ਤੁਸੀਂ ਰਜਿਸਟਰ ਕਰਨਾ ਚਾਹੁੰਦੇ ਆ। ਐਤਵਾਰ ਨੂੰ ਤੁਸੀਂ ਆ ਕੇ 10 ਤਰੀਕ ਨੂੰ ਪੰਜਾਬੀ ਰੇਡੀਓ USA ਦੇ ਜਿਹੜੇ ਫਰੈਜ਼ਨੋ ਸਟੂਡੀਓ ਦੇ ਵਿੱਚ ਉੱਥੇ ਤੁਸੀਂ ਆ ਜਿਓ ਜੀ 2 ਵਜੇ ਤੋਂ ਬਾਅਦ ਦੇ ਵਿੱਚ, ਜੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾਉਣਾ ਹੈਗਾ, ਤਾਂ ਜੋ 11 ਤਰੀਕ ਨੂੰ ਫਿਰ ਸਵੇਰੇ ਜਿਹੜੀ ਬਹੁਤੀ ਭੱਜ ਨੱਠ ਜਿਹੜੀ ਆ ਉਹ ਤੁਹਾਨੂੰ ਨਾ ਹੋਵੇ, ਤੇ ਸਮੇਂ ਸਿਰ ਆਪਾਂ ਜਿਹੜੀਆਂ ਫਿਰ ਕਲਾਸਿਸ ਵਗੈਰਾ ਆ ਉਹ ਸ਼ੁਰੂ ਕਰ ਸਕੀਏ। ਸੋ ਜਲਦ ਤੋਂ ਜਲਦ ਤੁਸੀਂ ਆ ਕੇ ਰਜਿਸਟਰ ਜਿਹੜਾ ਆ ਉਹ ਕਰਵਾ ਸਕਦੇ ਹੋ। ਰਜਿਸਟਰ ਕਰਵਾਉਣ ਦੇ ਲਈ ਨੰਬਰ 408 272 5200। ਤੇ ਹੁਣ ਲੈਂਦੇ ਹਾਂ ਜੀ। ਤੇ ਜਾਂਦੇ ਜੇ ਟੈਂਪਰੇਚਰ ਦੀ ਗੱਲ ਕਰਦੇ ਜਾਈਏ, ਆਉਣ ਵਾਲਾ ਹਫਤਾ ਜਿਹੜਾ ਅਗਲਾ ਵੀਕ ਹੋਣਾ ਬਹੁਤ ਹੀ ਹੌਟ ਹੋਊਗਾ। 102 4 106 ਤੱਕ ਟੈਂਪਰੇਚਰ ਸੈਂਟਰਲ ਦੇ ਵਿੱਚ ਪਹੁੰਚ ਸਕਦਾ ਹੈ ਜੀ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਮਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਤੇ ਦੇਖਦੇ ਰਹੋ ਜੀ ਪੰਜਾਬੀ ਰੇਡੀਓ USA।